खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਅੱਜ ਜਿਸ ਸ਼ਖਸੀਅਤ ਨੂੰ ਤੁਹਾਡੇ ਅਸੀਂ ਰੂਬਰੂ ਕਰਵਾਉਣ ਜਾ ਰਹੇ ਹਾਂ ਉਹ ਹਨ ਅਕਾਲੀ ਦਲ ਪੰਚ ਪ੍ਰਧਾਨੀ ਦੇ ਲੀਡਰ ਵੀ ਹਨ ਅਤੇ ਉਹਨੇ ਖੁਦ ਵੀ ਕਾਫੀ ਦੇਰ ਜੇਲ੍ਹ ਕੱਟੀ ਹੋਈ ਹੈ ਤੇ ਇਸ ਵੇਲੇ ਇਹ ਭਾਈ ਦਲਜੀਤ ਸਿੰਘ ਅਤੇ ਭਾਈ ਕੁਲਬੀਰ ਸਿੰਘ ਹੁਣਾਂ ਦਾ ਵੀ ਕੇਸ ਲੜ ਰਹੇ ਹਨ। ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਦੇ ਹਾਂ ਸਿੱਖ ਮਸਲਿਆਂ ਦੇ ਉੱਪਰ ਗੱਲਬਾਤ ਕਰਨ ਲਈ। ਤੇ ਸਾਡੇ ਨਾਲ ਹੁਣ ਐਡਵੋਕੇਟ ਜਸਪਾਲ ਸਿੰਘ ਮੰਚਪੁਰ ਲੁਧਿਆਣਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ फोन लाइन ते। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। जी वीर जी, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਿਸ ਤੋਂ ਤੁਸੀਂ ਜਾਣਦੇ ਸੀ ਤੁਹਾਨੂੰ ਸਿੱਖ ਮਸਲਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ ਤੇ ਅਸੀਂ ਜਾਣਨਾ ਚਾਹਾਂਗੇ ਜਿਹੜਾ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਭਾਈ ਦਲਜੀਤ ਸਿੰਘ ਬਿੱਟੂ ਦੀ ਜ਼ਮਾਨਤ ਮਨਜ਼ੂਰ ਕੀਤੀ ਹੈ, ਉਹਨਾਂ ਦੇ ਖਿਲਾਫ ਕੀ ਕੇਸ ਸੀ ਤੇ ਉਹਨਾਂ ਦੀ ਜ਼ਮਾਨਤ ਨੂੰ 1 ਸਾਲ ਕਿਉਂ ਲੱਗ ਗਿਆ? ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੀ ਇੱਥੇ ਪਰਸੋਂ 10 ਤਰੀਕ ਨੂੰ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਇੰਦਰਜੀਤ ਸਿੰਘ ਨੇ ਜ਼ਮਾਨਤ ਮਨਜ਼ੂਰ ਕੀਤੀ ਹੈ ਜੀ। ਪਿਛਲੇ ਸਾਲ 2012 ਦੇ ਵਿੱਚ ਉਹਨਾਂ ਨੂੰ 20 ਸਤੰਬਰ 2012 ਨੂੰ 107 152 CRPC ਦੇ ਪ੍ਰਵੈਂਸ਼ਨ ਮੇਜਰ ਦੇ ਅਰੈਸਟ ਉਹਨਾਂ ਨੂੰ ਚੁੱਕਿਆ ਸੀ ਘਰੋਂ ਤੇ ਨੈਕਸਟ ਡੇ ਉਹਨਾਂ ਦੇ ਉੱਤੇ ਵੇਜਿੰਗ ਵਾਰ ਅਗੇਂਸਟ ਸਟੇਟ ਆਰਮਜ਼ ਐਕਟ, ਐਕਸਪਲੋਸਿਵ ਐਕਟ, ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੇ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਸੀ। ਉਹਨਾਂ ਨੂੰ ਜੇਲ੍ਹ ਤੋਂ ਲਿਆ ਕੇ ਕੇਸ ਉਹਨਾਂ ਨੂੰ ਰਿਮਾਂਡ ਦੇ ਵਿੱਚ ਰੱਖ ਕੇ ਪਾਇਆ ਗਿਆ ਸੀ ਜੀ। ਤੇ ਇਹ ਕੇਸ ਜਿਹੜਾ ਹੁਣ ਆ ਇਹ ਟ੍ਰਾਇਲ ਆ ਜਿਹੜਾ ਇਹ ਸੁਨੀਲ ਕੁਮਾਰ ਅਰੋੜਾ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਦੇ ਵਿੱਚ ਪੈਂਡਿੰਗ ਹੈ ਜੀ। ਤੇ ਜਿਹੜੀ 1 ਸਾਲ ਲੱਗਣ ਦੀ ਗੱਲ ਹੈ ਉਹ ਸਿਰਫ ਜਿਹੜੀ ਸਟੇਟ ਆ ਜਾਂ ਕਹਿ ਮੌਜੂਦਾ ਸਰਕਾਰ ਆ ਉਹ ਨਹੀਂ ਚਾਹੁੰਦੀ ਕਿ ਦਲਜੀਤ ਸਿੰਘ ਬਿੱਟੂ ਜਾਂ ਉਹਦੀ ਪਾਰਟੀ ਉਹਨਾਂ ਦੇ ਯਾਨੀ ਕਿ ਜਿਹੜੀ ਪੋਲੀਟੀਕਲੀ ਜਿਹੜੀ ਉਹ ਸਿੱਖ ਸਿਆਸਤ ਦੇ ਵਿੱਚ ਉਹ ਐਕਟਿਵ ਹੋ ਰਹੇ ਉਹ ਨਾ ਹੋਣ ਜੀ। ਤੇ ਉਹ ਉਹਨਾਂ ਨੂੰ ਇਸ ਤਰ੍ਹਾਂ ਸਮੇਂ-ਸਮੇਂ ਤੇ ਜਿਸ ਤਰ੍ਹਾਂ 2009 ਦੇ ਵਿੱਚ ਵੀ ਜਦੋਂ ਉਹਨਾਂ ਦੇ ਨਾਲ ਮੈਨੂੰ ਵੀ 1.5 ਸਾਲ ਅੰਦਰ ਰਹਿਣਾ ਪਿਆ। 2009 ਦੇ ਵਿੱਚ ਇੱਕ ਕੇਸ ਦਰਜ ਕੀਤਾ ਸੀ 27 ਅਗਸਤ 2009 ਨੂੰ। ਉਹਦੇ ਵਿੱਚ ਦਲਜੀਤ ਸਿੰਘ ਹੁਣੀ 2.5 ਸਾਲ ਬਾਅਦ ਰਿਹਾ ਹੋਏ ਸੀ ਜੀ। ਉਹ ਵੀ ਇਸ ਤਰ੍ਹਾਂ ਦਾ ਹੀ ਕੇਸ ਸੀਗਾ ਵੀ ਇਹ ਆ ਗਿਆ ਜੀ ਦੇਸ਼ ਨੂੰ ਖਤਰਾ ਹੋ ਗਿਆ ਜੀ। ਇਹ ਫੰਡਿੰਗ ਜਿਹੜੀ ਆ ਉਹ ਸ਼ਹੀਦ ਪਰਿਵਾਰਾਂ ਨੂੰ ਵੰਡਦੇ ਆ, ਪੈਸੇ ਦਿੰਦੇ ਆ, ਉਹਨਾਂ ਦੀ ਮਾਲੀ ਮਦਦ ਕਰਦੇ ਆ ਜਾਂ ਖਾੜਕੂਆਂ ਦੇ ਕੇਸਾਂ ਦੀ ਪੈਰਵਾਈ ਕਰਦੇ ਆ, ਉਹਨਾਂ ਦੇ ਵਕੀਲਾਂ ਨੂੰ ਫੀਸ ਵਗੈਰਾ ਦਿੰਦੇ ਆ। ਉਸ ਤਰ੍ਹਾਂ ਦਾ ਕੇਸ 2009 ਦੇ ਵਿੱਚ ਸੀ ਤੇ ਇਹ ਜਿਹੜਾ ਕੇਸ 2012 ਦੇ ਵਿੱਚ ਸੇਮ ਸਬਜੈਕਟ ਮੈਟਰ ਦੇ ਉੱਤੇ ਇੱਥੋਂ ਤੱਕ ਕਿ ਕੋਈ ਟ੍ਰਾਂਜੈਕਸ਼ਨ ਵੀ ਲਗਭਗ 80% ਕੇਸ ਸੇਮ ਆ ਜਿਹੜਾ 2009 ਦੇ ਵਿੱਚ ਉਹੀ 2012 ਦੇ ਵਿੱਚ ਜਿਹੜਾ ਵੀ ਇਹਨੂੰ ਆਹ ਵਕੀਲ ਨੂੰ ਫੀਸ ਦਿੱਤੀ, ਇਹ ਫਲਾਣੇ ਬੰਦੇ ਨੂੰ ਪੈਸੇ ਦਿੱਤੇ, ਉਹਦੀ ਮਾਤਾ ਨੂੰ ਪੈਸੇ ਦਿੱਤੇ, ਜੋ ਵੀ ਜਾਣਗੇ ਇਸ ਤਰ੍ਹਾਂ ਦਾ ਸੀਗਾ। ਤੇ ਉਹ ਜਿਹੜੀ 1 ਸਾਲ ਲਗਭਗ 10 ਮਹੀਨੇ ਦਾ ਲੱਗਿਆ ਬੇਲ ਵਾਸਤੇ ਉਹ ਇਹ ਵੀ ਮਕਸਦ ਜਿਹੜਾ ਸਰਕਾਰ ਦਾ ਹੈਗਾ ਵੀ ਡਿਲੇ ਕੀਤੀ ਜਾਵੇ। ਜਦਕਿ ਪਹਿਲਾਂ ਇਹਦਾ 3 ਮਹੀਨੇ ਦੇ ਵਿੱਚ ਚਲਾਨ ਆਇਆ, ਦਸੰਬਰ ਤੱਕ ਚਲਾਨ ਆਇਆ, ਫਿਰ ਜਾਂਚ ਲੱਗਾ, ਫਿਰ ਥੱਲੇ ਬੇਲ ਸੈਸ਼ਨ ਜੱਜ ਦੇ ਬੇਲ ਲਾਈ, ਉਹਨੇ ਡਿਸਮਿਸ ਕੀਤੀ, ਹਾਈ ਕੋਰਟ ਲਾਈ। ਹਾਈ ਕੋਰਟ ਇੱਕ ਪਹਿਲਾਂ ਆਲਰੇਡੀ 23 ਮਈ ਸੀਗੀ, ਉਮੀਦ ਸੀ ਹੋ ਜਾਣੀ ਪਰ ਉਹ ਜੱਜ ਨੇ ਨਹੀਂ ਦਿੱਤੀ ਬੇਲ। ਉਹਨੇ ਨੈਕਸਟ ਕਰਕੇ ਫਿਰ ਜੂਨ ਮਹੀਨਾ ਛੁੱਟੀਆਂ ਆ ਗਈਆਂ ਪੰਜਾਬ ਹਰਿਆਣਾ ਹਾਈ ਕੋਰਟ ਵਿਸਤਾਰ ਕਰਕੇ ਜਿਹੜੀ 9 ਜੁਲਾਈ ਪਈ ਸੀ 9 ਤੋਂ 7 ਤੇ ਜਿਹੜੀ ਆ ਉਹ ਬੇਲ ਮਿਲ ਗਈ ਆ। ਤੇ ਜੱਜ ਜਿਹੜੇ ਹਾਈ ਕੋਰਟ ਦੇ ਉਹਨਾਂ ਨੇ 3-4 ਸਵਾਲ ਜਿਹੜੇ ਸਰਕਾਰੀ ਵਕੀਲ ਨੂੰ ਪਿੱਛੇ ਜਿਹੜਾ ਐਡੀਸ਼ਨਲ ਐਡਵੋਕੇਟ ਜਨਰਲ ਸੀ ਵੀ ਕੋਈ ਕੀ ਆ ਤੁਹਾਡੇ ਕੋਲ, ਉਹ ਕਹਿੰਦਾ ਜੀ ਆਰਮਜ਼ ਐਕਟ, ਐਕਸਪਲੋਸਿਵ ਐਕਟ ਦੇ ਤਹਿਤ ਦਰਜ ਜਾਓ। ਕਹਿੰਦੇ ਕੋਈ ਰਿਕਵਰੀ ਆ, ਕਹਿੰਦੇ ਕੋਈ ਰਿਕਵਰੀ ਨਹੀਂ, ਰਿਕਵਰੀ ਹੈ ਨਹੀਂ ਸੀ ਕੋਈ। ਤੇ ਉਸ ਤੋਂ ਬਾਅਦ ਉਹਨੇ ਗਵਾਹਾਂ ਨੂੰ ਧਮਕੀਆਂ ਦੇਣ ਦਾ ਉਹਨਾਂ ਨੇ ਵਿੱਚ ਪਾਇਆ ਸੀ ਵੀ ਉਹ ਗਵਾਹਾਂ ਨੂੰ ਧਮਕਾਇਆ ਵੀ ਉਹ ਕੇਸਾਂ ਦੀ ਗਵਾਹੀਆਂ ਦੇ ਦੇਣ। ਤੇ ਉਹ ਜਿਹੜੇ ਭਾਈ ਦਲਜੀਤ ਸਿੰਘ ਵੱਲੋਂ ਵਕੀਲ ਪੇਸ਼ ਹੋਏ ਸੀ ਰਾਜਵਿੰਦਰ ਸਿੰਘ ਬੈਂਸ, ਉਹਨਾਂ ਨੇ ਕਿਹਾ ਵੀ ਉਹ ਗਵਾਹ ਤਾਂ ਆਲਰੇਡੀ ਐਗਜ਼ਾਮਿਨ ਹੋ ਚੁੱਕੇ ਆ ਉਹਨਾਂ ਕੇਸਾਂ ਦੇ ਵਿੱਚ ਲੁਧਿਆਣੇ ਕੋਰਟ ਦੇ ਵਿੱਚ। ਤੇ ਉਹ ਉਦੋਂ ਐਗਜ਼ਾਮਿਨ ਹੋਏ ਜਦੋਂ ਦਲਜੀਤ ਸਿੰਘ ਹੁਣੀ ਆਲਰੇਡੀ 2011 ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਵੀ ਇਹਨਾਂ ਕੋਲ ਸਪੀਸ਼ੀਅਸ ਮੈਟਰ ਆ। ਜਦ ਕਹਿੰਦਾ ਵੀ ਕਿਹੜਾ ਕੀ ਸਪੀਸ਼ੀਅਸ ਮੈਟਰ ਆ, ਉਹ ਕਹਿੰਦਾ ਸੀਡੀਆਂ ਫੜੀਆਂ ਜੀ। ਉਹ ਕਹਿੰਦਾ ਸੀਡੀਆਂ ਦੇ ਵਿੱਚ ਕੀ ਆ, ਸੀਡੀਆਂ ਦੇ ਵਿੱਚ ਜੀ ਇਹ ਖਾੜਕੂਆਂ ਦੇ ਘੋਕਾਂ ਦੇ ਉੱਤੇ ਜਾਂਦੇ ਆ। ਉਹ ਕਹਿੰਦਾ ਵੀ ਖਾੜਕੂਆਂ ਦੇ ਘੋਕਾਂ ਦੇ ਉੱਤੇ ਜਾਣਾ ਕੀ ਸਰਕਾਰ ਨੂੰ ਬੈਨ ਆ? ਉਹ ਕਹਿੰਦਾ ਨਹੀਂ। ਫਿਰ ਉਹਨੇ ਕਿਹਾ ਜੀ ਇਹ ਮਾਲੀ ਮਦਦ ਕਰਦੇ ਖਾੜਕੂਆਂ ਦੇ ਪਰਿਵਾਰਾਂ ਨੂੰ। ਜੱਜ ਨੇ ਇੱਕੋ ਸਵਾਲ ਪੁੱਛਿਆ ਵੀ ਕੀ ਤੁਹਾਡੇ ਕੋਲ ਕੋਈ ਐਸਾ ਪ੍ਰੂਫ ਹੈਗਾ ਜਿਸ ਤੋਂ ਇਹ ਸਿੱਧ ਹੋਵੇ ਵੀ ਕੋਈ ਡਿਸਰਪਟਿਵ ਐਕਟੀਵਿਟੀਜ਼ ਦੇ ਵਿੱਚ ਇਹਨਾਂ ਨੇ ਫਾਈਨੈਂਸ਼ੀਅਲ ਏਡ ਕੀਤੀ? ਕਹਿੰਦਾ ਐਸਾ ਤਾਂ ਹੈ ਨਹੀਂ। ਫਿਰ ਕਹਿੰਦਾ ਅੰਦਰ ਕਾਹਨੂੰ ਰੱਖਿਆ, ਉਹਨੇ ਬੇਲ ਆਰਡਰ ਕਰ ਦਿੱਤਾ। ਇਸ ਤਰ੍ਹਾਂ ਉਹਨਾਂ ਦੇ ਇੱਕ ਹੋਰ ਇਹ ਕੇਸ ਦੀ ਬੇਲ ਹੋ ਚੁੱਕੀ। ਇੱਕ ਬੇਲ ਉਹਨਾਂ ਦੀ ਜਿਹੜੀ ਜਲੰਧਰ ਦੇ ਵਿੱਚ ਜਸਵੰਤ ਸਿੰਘ ਆਜ਼ਾਦ
UK ਸਿਟੀਜ਼ਨ ਆ ਜਿਹੜਾ ਉਹਦੇ ਤੇ ਉੱਤੇ ਕੇਸ ਸੀ, ਉਹਦੇ ਨਾਲ 120 ਵਿੱਚ ਭਾਈ ਦਲਜੀਤ ਸਿੰਘ ਨੂੰ ਲੱਗਿਆ ਹੋਇਆ ਸੀ। ਉਸ ਕੇਸ ਦੀ ਜਿਹੜੀ ਬੇਲ ਆ ਉਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। 31 ਜੁਲਾਈ ਉਹਦੀ ਤਰੀਕ ਹੈਗੀ ਆ ਤੇ ਉਹ ਜੇ ਹੋ ਜਾਂਦੀ ਹੈ ਫਿਰ ਭਾਈ ਦਲਜੀਤ ਸਿੰਘ 1 ਵੀਕ ਆਫ ਅਗਸਤ ਉਹ ਰਿਲੀਜ਼ ਹੋ ਜਾਣਗੇ। ਇਸੇ ਤਰ੍ਹਾਂ ਭਾਈ ਦਲਜੀਤ ਸਿੰਘ ਬੜਾ ਪਿੰਡ ਨੂੰ ਵੀ ਜਿਸ ਤਰ੍ਹਾਂ ਭਾਈ ਦਲਜੀਤ ਸਿੰਘ ਉਹਨਾਂ ਨੂੰ ਚੁੱਕਿਆ 20/9/12 ਨੂੰ, ਉਹਨਾਂ ਨੂੰ ਵੀ ਘਰੋਂ ਚੁੱਕਿਆ ਅਕਾਲੀ ਦਲ ਪ੍ਰਧਾਨੀ ਦੇ, ਉਹਨਾਂ ਨੂੰ ਮਹੀਨਾ ਕੁ ਹੋਇਆ ਸੀ ਅਜੇ ਉਹ ਪ੍ਰਧਾਨ ਬਣੇ ਸੀ। ਤੇ ਉਸ ਤੋਂ ਬਾਅਦ 21 ਤਰੀਕ ਨੂੰ ਉਹਨਾਂ ਦੇ ਉੱਤੇ ਜਿਹੜਾ ਕਿਰਾਇਆ ਥਾਣੇ ਵਾਲਿਆਂ ਨੇ ਸੇਮ ਸੀ ਆਤਵਾਦ ਆ ਗਿਆ ਜੀ, ਦੇਸ਼ ਟੁੱਟ ਗਿਆ ਜੀ, ਇਹਨਾਂ ਕੋਲ ਇਹ ਆ ਜੀ ਉਹ ਆ ਜੀ, ਉਹਨਾਂ ਦੇ ਵੀ ਸਾਰੇ ਘਰੋਂ ਕੰਪਿਊਟਰ ਵਗੈਰਾ ਘਰ ਦੀ ਤਲਾਸ਼ੀ ਦਫ਼ਤਰ ਦੀ, ਜਿਵੇਂ ਭਾਈ ਸਾਹਿਬ ਦੇ ਦਲਜੀਤ ਸਿੰਘ ਉਹਨਾਂ ਦੀ ਤਲਾਸ਼ੀ ਲਈ ਘਰ ਦੀ ਉਸ ਤਰ੍ਹਾਂ ਉਹਨਾਂ ਦੇ ਗੈਰ ਹਾਜ਼ਰੀ ਵਿੱਚ ਉਹਨਾਂ ਦੀ ਸਿਰਫ ਉਹਨਾਂ ਦੀ ਘਰਵਾਲੀ ਵੀ ਘਰੇ ਸੀ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਪਿਸਤੌਲ ਪਲਾਂਟ ਕਰਤਾ ਭਾਈ ਕੁਲਵੀਰ ਸਿੰਘ ਬੜਾ ਪਿੰਡ ਤੇ ਬਾਕੀ ਉਹਨਾਂ ਦੇ ਉਹੀ ਕੰਪਿਊਟਰ ਕੈਮਰਾਜ਼ ਮੋਬਾਈਲ ਲੈਪਟਾਪ ਵਗੈਰਾ ਸਾਰੇ ਕੁਝ ਲੈ ਗਏ ਵੀ ਇਹਨਾਂ ਦਾ ਸੰਪਰਕ ਹੈ ਜੀ ਜਿਹੜੇ ਕੋਈ ਗਰਮ ਖਿਆਲੀ ਹੈਗੇ ਨੇ ਉਹਨਾਂ ਦੀ ਬੇਲ ਵੀ ਭਾਈ ਕੁਲਵੀਰ ਸਿੰਘ ਬੜਾ ਪਿੰਡ ਦੀ ਹਾਈ ਕੋਰਟ ਜਿਹੜੀ ਉਹ ਲਾਈ ਹੋਈ ਹੈ। ਉਹਨਾਂ ਦੀ 14 ਅਗਸਤ ਤਰੀਕ ਹੈਗੀ, ਉਹਨਾਂ ਦੇ ਇੱਕੋ ਹੀ ਕੇਸ ਆਇਆ, ਉਹਨਾਂ ਦੇ ਕੇਸ ਨੂੰ ਵੀ ਡਿਲੇ ਕੀਤਾ ਜਾ ਰਿਹਾ। ਉਹਨਾਂ ਦਾ ਜਿਹੜਾ ਟ੍ਰਾਇਲ ਆ ਉਹ ਜਲੰਧਰ ਪੈਂਡਿੰਗ ਆ, ਉਹ ਕਦੀ ਸਰਕਾਰੀ ਵਕੀਲ ਕਹਿੰਦਾ ਮੈਂ ਨਹੀਂ ਤਿਆਰ, ਕਦੀ ਜੱਜ ਛੁੱਟੀ ਤੇ ਚਲਿਆ ਜਾਂਦਾ। ਉਹਦੇ ਗਵਾਹ ਉਹਨਾਂ ਨੇ ਰਿਕਵਰੀ ਵਿਟਨੈਸ ਪਿੰਡ ਦੇ ਪੰਚਾਇਤ ਜਾਂ ਸਰਪੰਚ ਦੇ ਸਾਈਨ ਕਰਾਏ ਹੋਏ ਨੇ ਰਿਕਵਰੀ ਮੀਮੋਜ਼ ਦੇ ਉੱਤੇ। ਉਹ ਜਿਹੜੀਆਂ ਹੈਗੀਆਂ ਉਹ ਗਵਾਹ ਗਵਾਹੀ ਦੇਣਾ ਚਾਹੁੰਦੇ ਵੀ ਸਾਨੂੰ ਤਾਂ ਖਾਲੀ ਕਾਗਜ਼ਾਂ ਦੇ ਉੱਤੇ ਸਾਈਨ ਕਰਾ ਕੇ ਲੈ ਗਈ ਸੀ, ਪੁਲਿਸ ਨਾਲ ਵੱਡੇ ਅਫਸਰ ਸੀ ਤੇ ਅਸੀਂ ਤਾਂ ਸਾਡੀ ਹਾਜ਼ਰੀ 'ਚ ਕੋਈ ਰਿਕਵਰੀ ਨਹੀਂ ਹੋਈ ਜੀ। ਤੇ ਇਸ ਤਰ੍ਹਾਂ ਦੇ ਕੇਸ ਆ, ਬਸ ਉਹ ਸਿਰਫ ਇੱਕੋ ਇੱਕ ਪੋਲੀਟੀਕਲ ਮੋਟਿਵ ਆ ਵੀ ਇਹਨਾਂ ਬੰਦਿਆਂ ਨੂੰ ਜਿਹੜੇ ਕੋਈ ਵੱਖਰੀ ਸਿੱਖ ਸਿਆਸਤ ਦੀ ਦੂਜੀ ਸਿੱਖ ਸਿਆਸਤ ਦੀ ਗੱਲ ਕਰਦੇ ਆ, ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਜੇਲ੍ਹ 'ਚ ਲੰਮਾ ਸਮਾਂ ਰੱਖ ਲੈਣਾ। ਪਰ ਕੋਰਟਾਂ ਦੇ ਵਿੱਚ ਕੋਈ ਪ੍ਰੂਫ ਕੋਈ ਉਹੋ ਜਿਹੀ ਗੱਲ ਨਾ ਹੋਣ ਕਰਕੇ ਇਹ ਜਿਹੜੇ ਕੇਸ ਆ ਇਹ ਖੜਦੇ ਨਹੀਂ ਫਿਰ ਕੋਰਟਾਂ ਦੇ ਵਿੱਚ। ਐਂਡ ਇਹਨਾਂ ਦਾ ਬਰੀ ਹੋਣਾ ਹੀ ਆ, ਪਰ ਹਰਾਸਮੈਂਟ ਤੇ ਬੰਦੇ ਨੂੰ ਪਬਲਿਕਲੀ ਜਿਹੜੀ ਤੋੜ ਕੇ ਰੱਖਣ ਦੇ ਮਕਸਦ ਦੇ ਵਿੱਚ ਜਿਹੜੀ ਆ ਉਹਦਾ ਹੀ ਮਕਸਦ ਹੁੰਦਾ ਉਹਨਾਂ ਦਾ। ਉਹਨਾਂ ਨੂੰ ਕਾਮਯਾਬ ਹੋ ਜਾਂਦੇ 10-10 ਮਹੀਨੇ ਹੋ ਗਏ ਦੋਨਾਂ ਭਾਈ ਸਾਹਿਬ ਉਹਨਾਂ ਨੂੰ। ਹਾਂਜੀ ਜੀ। ਤੇ ਵੀਰ ਜੀ ਇਹ ਵੀ ਦੱਸੋ ਕਿ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਹੈ, ਅਕਾਲੀਆਂ ਨੇ ਖੁਦ ਵੀ ਐਮਰਜੈਂਸੀ ਦੇ ਖਿਲਾਫ ਮੋਰਚਾ ਲਗਾਇਆ ਅਤੇ ਹਮੇਸ਼ਾ ਮਨੁੱਖੀ ਹੱਕਾਂ ਦੀ ਗੱਲ ਕਰਦੇ ਰਹੇ। ਇੱਕ ਪੰਥਕ ਪਾਰਟੀ ਹੋਣ ਦੇ ਬਾਵਜੂਦ ਕੀ ਕਾਰਨ ਹੈ ਕਿ ਉਹਨਾਂ ਨੇ ਭਾਈ ਦਲਜੀਤ ਸਿੰਘ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਹੋਰਾਂ ਦੀ ਸ਼ਟਡਾਊਨ ਵਿੱਚ ਕੋਈ ਮਦਦ ਨਹੀਂ ਕੀਤੀ? ਨਹੀਂ, ਕੋਈ ਪੰਥਕ ਪਾਰਟੀ ਨਹੀਂ, ਇਹ ਵਹਿਮ ਆ, ਕੋਈ ਪੰਥਕ ਪਾਰਟੀ ਨਹੀਂ, ਕੋਈ ਅਕਾਲੀ ਦਲ ਨਹੀਂ। ਕਾਂਗਰਸ, ਅਕਾਲੀ ਦਲ ਤੇ ਭਾਜਪਾ, ਅਕਾਲੀ ਦਲ ਬਾਦਲ, ਕਾਂਗਰਸ ਤੇ ਭਾਜਪਾ ਦੇ ਵਿੱਚ ਕੋਈ ਫਰਕ ਨਹੀਂ। ਇਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਹੈ ਕੁਰਸੀ ਹਾਸਲ ਕਰਨੀ। ਇਹਦੇ ਵਾਸਤੇ ਸਿੱਖਾਂ ਦੇ ਹਿੱਤ ਵਸਾਰਨੇ ਪੈਣ, ਸਿੱਖਾਂ ਨੂੰ ਜੇਲ੍ਹਾਂ ਦੇਣਾ ਪਏ, ਪੰਜਾਬ ਦੇ ਹਿੱਤਾਂ ਨਾਲ ਗਦਾਰੀ ਕਰਨੀ ਪਏ ਤੇ ਇਹ ਸਾਰੇ ਇੱਕ ਦੂਜੇ ਨਾਲੋਂ ਅੱਗੇ ਹੋ ਕੇ ਰੋਲ ਨਿਭਾਉਂਦੇ ਆ। ਜਿਹੜੇ ਅਕਾਲੀ ਦਲ ਨੇ ਮੋਰਚੇ ਲਾਏ ਸੀ ਉਹ ਅਕਾਲੀ ਦਲ ਹੋਰ ਸੀ। ਅੱਜ ਦੀ ਤਰੀਕ ਦੇ ਵਿੱਚ ਇਹ ਅਕਾਲੀ ਦਲ ਬਾਦਲ ਕੋਈ ਮੋਰਚਾ ਨਹੀਂ ਲਾ ਸਕਦਾ, ਨਾ ਇਹਨਾਂ ਦੇ ਨਾਲ ਖੜੇ ਲੋਕੀ ਜਿਹੜੇ ਆਪਣੇ ਮਤਲਬ ਦੇ ਨਾਲ ਇਹਨਾਂ ਦੇ ਨਾਲ ਜੁੜੇ ਹੋਏ ਨੇ। ਜਿਹੜੇ ਅਕਾਲੀ ਭਾਵੇਂ ਇਹਨਾਂ ਦੇ ਦਲਾਂ ਦੇ ਥੱਲੇ ਗ੍ਰਾਸਰੂਟ ਲੈਵਲ ਤੇ ਬੈਠੇ ਸਾਰੇ ਦੁਖੀ ਆ ਇਹਨਾਂ ਦੀ ਗੁੰਡਾਗਰਦੀ ਤੋਂ ਤੇ ਸਾਰੇ ਨਿਜਾਤ ਪਾਉਣਾ ਚਾਹੁੰਦੇ ਆ। ਕੋਈ ਉਹਨਾਂ ਨੂੰ ਆਪਸ਼ਨ ਨਜ਼ਰ ਨਹੀਂ ਆਉਂਦੀ ਸੈਪਰੇਟ ਵੱਖਰੀ ਜਿਹੜੀ ਸੱਚੀ ਸੁੱਚੀ ਹੋਵੇ ਜੇ ਕੋ ਯਤਨ ਕਰਦੇ ਆ। ਤੇ ਉਹਨਾਂ ਨੂੰ ਇਸ ਤਰ੍ਹਾਂ ਹੈ ਸਾਡੇ ਸਾਹਮਣੇ ਆ ਭਾਈ ਸਾਹਿਬ ਨੂੰ 2005 ਦੇ ਵਿੱਚ ਰਿਹਾ ਹੋਏ ਸੀ ਭਾਈ ਦਲਜੀਤ ਸਿੰਘ ਹੋਣੀ ਤੇ ਉਸ ਤੋਂ ਬਾਅਦ ਉਹ 9ਵੀਂ ਕਿ 10ਵੀਂ ਵਾਰ ਜੇ ਜਾ ਚੁੱਕੇ ਆ। ਜਿੰਨੀ ਐਕਟੀਵਿਟੀ ਭਾਈ ਦਲਜੀਤ ਸਿੰਘ ਨੇ ਸਿੱਖ ਸਿਆਸਤ ਦੇ ਇੱਕ ਆਗੂ ਵਜੋਂ ਕੀਤੀ ਆ ਉਨੀ ਕਿਸੇ ਦੀ ਵੀ ਹੈ ਨਹੀਂ। ਉਹਨਾਂ ਦੀ ਰਸਾਈ ਜਿਹੜੀ ਆ ਖਾਸ ਤੌਰ ਤੇ ਮਾਲਵੇ ਦੇ ਵਿੱਚ ਭਾਈ ਦਲਜੀਤ ਸਿੰਘ ਦੇ ਜਿਹੜੀ ਨਾਮ ਦੀ ਜਾਂ ਉਹਨਾਂ ਦੀ ਸੱਚੀ ਸੁੱਚੀ ਲੀਡਰਸ਼ਿਪ ਦੀ ਰਸਾਈ ਉਸ ਗੱਲ ਤੋਂ ਕਰਦੇ ਆ, ਇਸ ਕਰਕੇ ਉਹ ਅੰਦਰ ਰੱਖਣਾ ਚਾਹੁੰਦੇ। ਭਾਵੇਂ ਬਹੁਤ ਇਹੋ ਜਿਹੀ ਜਿਹੜੀ ਬਦਲਾ ਰਹੂ ਰਾਜਨੀਤੀ ਉਹ ਕਾਮਯਾਬ ਨਹੀਂ ਹੁੰਦੀ, ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਜੀ। ਜੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੀ ਵਾਰ ਤਾਂ ਸੁਰਜੀਤ ਸਿੰਘ ਬਾਰੇ ਵੀ ਗੱਲਬਾਤ ਕੀਤੀ, ਜਿਹੜਾ ਵਿਸਲਬਲੋਅਰ ਹੈ ਜਿਸਨੇ ਇਸ ਦੇ ਬਾਰੇ ਗੱਲਬਾਤ ਕੀਤੀ ਸੀ, ਪਰ ਉਸ ਦੀ ਪਟੀਸ਼ਨ ਅਤੇ ਸੁਰੱਖਿਆ ਦੀ ਮੰਗ ਦੋਨੋਂ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ। ਤੁਸੀਂ ਇੱਕ ਵਕੀਲ ਹੋ, ਕਿ ਤੁਸੀਂ ਦੱਸੋ ਕਿ ਜੱਜ ਨੇ ਐਸਾ ਕਿਉਂ ਕੀਤਾ? ਦੇਖੋ ਜੀ, ਇਸ ਸਟੇਜ ਦੇ ਉੱਤੇ ਇੱਕ ਪਾਸੇ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਉਹਦੇ ਪੁਲਿਸ ਗਵਾਲੀਆ ਬਿਆਨ ਦੇ ਆਧਾਰ ਤੇ ਫਾਂਸੀ ਲਾਈ ਜਾ ਰਹੀ ਹੈ। ਦੂਜੇ ਪਾਸੇ ਇੱਕ ਬੰਦਾ ਅਕਵਾਲ ਕਰ ਰਿਹਾ ਵੀ ਮੈਂ ਇੰਨੇ ਬੰਦੇ ਮਾਰੇ ਤੇ ਉਹ ਅਫਸਰਾਂ ਵਿੱਚ ਹੱਥ ਹੈ ਤੇ ਉਹਦੀ ਖਾਰਜ ਕੀਤੀ ਜਾ ਰਹੀ ਹੈ। ਇੱਕ ਸਿੱਧਾ ਸਪਸ਼ਟ ਹੁੰਦਾ
ਈਸ਼ਰੀ ਦੇ ਦੋਹਰੇ ਮਾਪਦੰਡ ਨੇ। ਬਾਕੀ ਕਿਉਂਕਿ ਪੰਜਾਬ ਸਰਕਾਰ ਦਾ ਥੋੜਾ ਕਹਿ ਸਕਦੇ ਹੋ ਵੀ ਜਿਸ ਤਰ੍ਹਾਂ ਮਹਿਤਾਬ ਸਿੰਘ ਗਿੱਲ ਉਹਨਾਂ ਨੇ, ਜਸਟਿਸ ਮਹਿਤਾਬ ਸਿੰਘ ਗਿੱਲ ਨੇ ਦਿੱਤਾ ਸੀ ਭੁੱਲਰ ਸਾਹਿਬ ਦੀ ਮਾਤੜ ਤੇ ਪਿਓ ਦੀ ਜਿਹੜੀ ਗੁੰਮਸ਼ੁਦਗੀ ਦੇ ਬਾਰੇ ਜਾਂ ਉਹਦੇ ਕਤਲ ਬਾਰੇ ਸੁਮੇਧ ਸੈਣੀ ਜੋ ਮੌਜੂਦਾ DGP ਨੇ ਪੰਜਾਬ ਦੇ, ਉਹਦੇ ਖਿਲਾਫ CBI ਇਨਕੁਆਇਰੀ ਕੀਤੀ ਸੀ। ਮੁੜ ਕੇ ਸਟੇ ਹੋ ਗਿਆ ਸੀ ਸੁਪਰੀਮ ਕੋਰਟ ਦੇ ਵਿੱਚੋਂ, ਉਹ ਟੁੱਟ ਵੀ ਗਿਆ ਕੇਸ। ਉਹ ਦੁਬਾਰੇ ਰਿਵੀਜ਼ਨ ਪਟੀਸ਼ਨ ਵਗੈਰਾ ਚੱਲ ਰਹੀ ਹੈ ਸੁਪਰੀਮ ਕੋਰਟ ਜੀ। ਜੇ ਇੱਥੋਂ ਹੋ ਵੀ ਜਾਂਦਾ ਤੇ ਇਹਨਾਂ ਨੇ ਸਟੇ ਲੈਣਾ ਸੀ। ਮੈਂ ਸਮਝਦਾ ਇਸ ਕੇਸ ਨੂੰ ਮਜ਼ਬੂਤ ਬਣਾ ਕੇ ਸੁਪਰੀਮ ਕੋਰਟ ਅੱਗੇ ਰੱਖਣਾ ਚਾਹੀਦਾ। ਕਾਨੂੰਨੀ ਧਾਰਾ ਜਿਹੜੀ ਸਾਨੂੰ ਛੱਡਣੀ ਨਹੀਂ ਚਾਹੀਦੀ। ਉਹ ਬੈਂਸ ਸਾਹਿਬ ਹੋਣੀ ਜਿਨ੍ਹਾਂ ਨੇ ਰਾਜਵਿੰਦਰ ਸਿੰਘ ਬੈਂਸ ਉਹਨਾਂ ਨੇ ਪਾਈ ਸੀ, ਉਹ ਦੁਆਰੇ ਸੁਪਰੀਮ ਕੋਰਟ ਵਾਸਤੇ ਤਿਆਰੀ ਕਰ ਰਹੇ ਨੇ। ਉੱਥੇ ਜਿਹੜੇ ਹੋਰ ਹਿਊਮਨ ਰਾਈਟਸ ਦੇ ਵਕੀਲ ਉਹਨਾਂ ਦੇ ਨਾਲ ਸੰਬੰਧਿਤ ਹੈਗੇ ਨੇ, ਉਹ ਕਰ ਰਹੇ ਨੇ ਤੇ ਇਹਦਾ ਕੋਈ ਸਾਰਥਕ ਸਿੱਟਾ ਨਿਕਲੂਗਾ। CBI ਇਨਕੁਆਇਰੀ ਜੇ ਹੋ ਜਾਵੇ ਉਹਦੇ ਵਿੱਚੋਂ ਕਾਫੀ ਪੁਲਿਸ ਅਫਸਰ ਜਿਹੜੇ ਹੁਣ ਐਸ ਮੌਜੂਦਾ ਸਮੇਂ ਪੰਜਾਬ ਦੇ ਵੱਖ-ਵੱਖ ਵੱਡੇ ਅਹੁਦਿਆਂ ਦੇ ਉੱਤੇ ਲੱਗੇ ਹੋਏ ਨੇ ਤੇ ਉਹ ਵਿੱਚ ਫਸ ਸਕਦੇ ਨੇ। ਸਟੇਟ ਦਾ ਜਿਹੜਾ ਰੁਝਾਨ ਹੈਗਾ ਖਾਸ ਤੌਰ ਤੇ ਸਿੱਖਾਂ ਪ੍ਰਤੀ, ਉਹ ਜਿਹੜਾ ਉਹ ਇਨਸਾਫ ਦੇਣ ਦੇ ਪ੍ਰਤੀ ਸਹਿਲਤਾ ਨਹੀਂ ਰੱਖਦਾ ਤੇ ਬਸ ਜ਼ਿਆਦਾ ਜੋ ਨਹੀਂ ਛੱਡਣੀ ਚਾਹੀਦੀ। ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਸਾਨੂੰ ਇਸ ਗੱਲ ਦਾ ਪ੍ਰੈਸ਼ਰ ਪਾਉਣਾ ਚਾਹੀਦਾ ਤੇ ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਨੇ, ਮੈਂ ਸੁਣਿਆ ਸੀ ਇੱਕ ਦਿਨ ਕਿਹਾ ਵੀ ਉਹਨੂੰ ਕਿਸੇ ਬਾਹਰਲੇ ਮੁਲਕ ਦੇ ਵਿੱਚ ਪੋਲੀਟੀਕਲ ਸਟੇ ਜਿਹੜਾ ਉਹਨੂੰ ਦਵਾ ਕੇ ਉੱਥੋਂ ਕਾਰਵਾਈ ਕਰਨੀ ਚਾਹੀਦੀ। ਉਹ ਵੀ ਠੀਕ ਆ। ਇੱਥੇ ਕੀ ਪਤਾ ਉਹਨੂੰ ਇੱਥੇ ਐਕਸੀਡੈਂਟ ਹੀ ਕਰ ਦੇਣ, ਉਹਦਾ ਉਹਨੂੰ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਾ ਦੇਣ, ਉਹਨੂੰ ਮਾਰ ਦੇਣ ਤੇ ਮੁੜ ਕੇ ਕਹਿਣ ਜੀ ਦੇਖੋ ਜੀ ਉਹਨੇ ਆਤਮ ਹੱਤਿਆ ਕਰ ਲਈ, ਉਹਦਾ ਇੱਕ ਪਾਗਲ ਬੰਦਾ ਸੀ ਤੇ ਉਹ ਮਾਨਸਿਕ ਪਰੇਸ਼ਾਨ ਸੀ, ਉਹਨੇ ਆਤਮ ਹੱਤਿਆ ਕਰ ਲਈ। ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ। ਉਹਦੇ ਜੇ ਇੰਕਸ਼ਾਫ ਕੀਤੇ ਬੜੇ ਇੱਕ ਇੰਕਸ਼ਾਫ ਆ, ਇਹੋ ਜਿਹੇ ਹਜ਼ਾਰਾਂ ਸੁਰਜੀਤ ਸਿੰਘ ਤੁਰੇ ਫਿਰਦੇ ਆ। ਸਾਰਿਆਂ ਨੂੰ ਇੱਕ ਵਾਰੀ ਇੱਕ ਇਨਸਾਫ ਮਿਲ ਜਾਵੇ, ਕੋਈ ਕਾਰਵਾਈ ਹੋ ਜਾਏ ਤੇ ਮੇਰੇ ਹਿਸਾਬ ਨਾਲ ਕਈ ਆਉਣਗੇ ਸਾਹਮਣੇ ਜਿਹੜੇ ਇਹਨਾਂ ਨਾਲੋਂ ਵੱਧ ਸਨਸਨੀਖੇਜ਼ ਪ੍ਰਗਟਾਵੇ ਜਿਹੜੇ ਕਰਨਗੇ। ਪਰ ਜਿਹੜੇ ਡੁੱਲਿਆ ਖੂਨ ਆ ਮਾਸੂਮਾਂ ਦਾ, ਉਹ ਕਦੀ ਚੁੱਪ ਨਹੀਂ ਰਹਿੰਦਾ। ਉਹਨੇ ਆਪਣਾ ਰੰਗ ਦਿਖਾਉਣਾ। ਇਹਨਾਂ ਨੂੰ ਕਾਨੂੰਨ ਨਹੀਂ ਸਜ਼ਾ ਦਊਗਾ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕੁਦਰਤੀ ਰੂਪ ਦੇ ਵਿੱਚ ਇਹਨਾਂ ਨੂੰ ਸਜ਼ਾ ਮਿਲਣੀ ਜਿਹੜੀ ਹੈ ਯਕੀਨੀ ਆ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਨੂੰ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਆ। ਵਕਤ ਨਾਲ ਅਸੀਂ ਤੁਹਾਨੂੰ ਇਹਨਾਂ ਕੇਸਾਂ ਦੇ ਉੱਪਰ ਹੋਰ ਵੀ ਅਪਡੇਟਸ ਲਵਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। तो व्यूअर्स वक्त हो गया एक छोटे से ब्रेक का। साथ इसी तरह बनी रहो। कीप वॉचिंग न्यूज़ TV 84। द नंबर विल बी राइट बैक आफ्टर अ शॉर्ट ब्रेक।